ਅਗਲੀ ਖਬਰ ਵੱਲ ਚਲੀਏ। ਯੂਐਸ ਦੇ ਵਿੱਚ ਜੇ ਜੌਬਸ ਨੂੰ ਲੈ ਕੇ, ਇਕੋਨਮੀ ਨੂੰ ਲੈ ਕੇ ਤੇ ਆਪਾਂ ਇਨਫਲੇਸ਼ਨ ਨੂੰ ਲੈ ਕੇ ਗੱਲਬਾਤ ਕਰਦੇ ਜਾਈਏ, ਸਿਚੁਏਸ਼ਨ ਵਾਲੀ ਗੁੱਡ ਨਹੀਂ ਲੱਗਦੀ। ਇਸ ਸਾਲ ਜੁਲਾਈ ਤੱਕ 7 ਮਹੀਨਿਆਂ 'ਚ 80,000 ਲੋਕ ਆਈਟੀ ਇੰਡਸਟਰੀ 'ਚ ਲੇ ਆਫ ਹੋ ਚੁੱਕੇ ਆ। ਬਹੁਤ ਵੱਡਾ ਨੰਬਰ ਆ। ਤੇ ਆਪਾਂ ਜੌਬ ਫਿਗਰਸ ਵੀ ਦੇਖੇ ਸੀ ਤੇ ਪਹਿਲਾਂ ਉਹਨਾਂ ਨੂੰ ਜ਼ਿਆਦਾ ਦੱਸ ਦਿੱਤਾ ਗਿਆ, ਬਾਅਦ ਦੇ ਵਿੱਚ ਬਾਹਲੇ ਘੱਟ ਨਿਕਲੇ ਹੈਗੇ ਆ। ਸੋ ਅੱਜ ਐਸੋਸੀਏਟਡ ਪ੍ਰੈਸ ਇਹ ਰਿਪੋਰਟ ਕਰ ਰਿਹਾ ਵੀ ਬਹੁਤ ਸਾਰੇ ਜਿਹੜੇ ਅਮਰੀਕਾ ਦੇ ਅਡਲਟਸ ਆ, ਉਹ ਬਹੁਤ ਸਟ੍ਰੈਸਡ ਆਊਟ ਹੈਗੇ ਆ ਗਰੋਸਰੀ ਦੇ ਕਾਸਟ ਨੂੰ ਲੈ ਕੇ। ਇੰਨੀ ਜ਼ਿਆਦਾ ਜਿਹੜੀ ਮਹਿੰਗਾਈ ਹੋ ਗਈ ਆ, ਉਹ ਕਹਿੰਦੇ ਵੀ ਅਫੋਰਡ ਕਰਨਾ ਬਹੁਤ ਜ਼ਿਆਦਾ ਔਖਾ ਹੋ ਗਿਆ ਹੈਗਾ। ਕਾਸਟ ਆਫ ਗਰੋਸਰੀਜ਼ 53% ਲੋਕ ਕੰਸਰਨਡ ਆ। ਕਾਸਟ ਆਫ ਜਿਹੜਾ ਹਾਊਸਿੰਗ ਦੇ ਲਈ 47%, ਕਿਉਂਕਿ ਰੈਂਟ ਇੰਨੇ ਜ਼ਿਆਦੇ ਹੈਗੇ ਆ। ਜੇ ਇੱਕ ਸਰਵੇ ਹੋਇਆ ਜਿਹਦੇ ਮੁਤਾਬਕ 10 ਵਿੱਚੋਂ 4 ਅਮਰੀਕਨ ਜਿਹੜੇ 45 ਸਾਲ ਜਾਂ ਉਹ ਤੋਂ ਘੱਟ ਹੈਗੇ ਆ, ਉਹ ਕਹਿੰਦੇ ਵੀ ਜੋ ਅਸੀਂ ਕਈ ਚੀਜ਼ਾਂ ਉਹ ਸੋਚਦੇ ਸੀ ਵੀ ਹੁਣ ਖਰੀਦ ਲਈਏ, ਉਹ ਆਪਾਂ ਸੋਚ ਰਹੇ ਹਾਂ ਵੀ ਨਹੀਂ, ਹੁਣ ਉਹ ਅਸੀਂ ਹੋਲਡ ਤੇ ਰੱਖ ਲਈਏ। ਨਹੀਂ ਤਾਂ ਪਹਿਲਾਂ ਕੀ ਕਰਦੇ ਸੀ, ਖਰੀਦ ਲੈਂਦੇ ਸੀ ਤੇ ਬਾਅਦ ਦੇ ਵਿੱਚ ਪੈਸੇ ਦੇ ਦਾਂਗੇ। ਪਰ ਹੁਣ ਇੰਨਾ ਜ਼ਿਆਦਾ ਕ੍ਰੈਡਿਟ ਕਾਰਡਾਂ ਦੇ ਉੱਤੇ ਵੀ ਜਿਹੜਾ ਕਰਜ਼ਾ ਚੜ ਗਿਆ ਹੈਗਾ ਤੇ ਬਹੁਤ ਔਖਾ ਹੈਗਾ ਆ। ਐਵਰੀਵਨ ਇਜ਼ ਸਟ੍ਰੈਸਡ ਆਊਟ ਅਬਾਊਟ ਗਰੋਸਰੀਜ਼। ਆਪਾਂ ਦੇਖਦੇ ਹੀ ਆ ਕੈਲੀਫੋਰਨੀਆ 'ਚ ਤਾਂ ਗੈਸ ਨੇ ਵੀ ਕਾਫੀ ਧੂੰਆਂ ਕੱਢਿਆ, ਹਾਲਾਂਕਿ ਹੋਰ ਸਟੇਟਾਂ ਦੇ ਵਿੱਚ ਗੈਸ ਜਿਹੜੀ ਆ ਉਹ ਥੋੜੀ ਠੀਕ ਆ। ਐਵਰੇਜ ਗੈਸ ਅਮਰੀਕਾ 'ਚ $3 ਗੈਲਨ ਆ, ਤੇ ਕੈਲੀਫੋਰਨੀਆ 'ਚ ਤੁਸੀਂ ਦੇਖ ਲਓ ਵੀ ਕਿੱਥੇ ਤੱਕ ਜਿਹੜੀ ਗੈਸ ਆ $4 ਦੇ ਲਾਗੇ ਛਾਗੇ ਹੈਗੀ ਆ, ਤੇ 4 ਤੋਂ ਉੱਪਰ ਵੀ ਹੈਗੀ ਆ। ਸੋ 64% ਜਿਹੜੇ ਲੋਐਸਟ ਇਨਕਮ ਅਮਰੀਕਨਸ ਆ, ਉਹ ਜਿਨ੍ਹਾਂ ਦੀ 30,000 ਤੋਂ ਘੱਟ ਇਨਕਮ ਹੈਗੀ ਆ, ਉਹ ਕਹਿੰਦੇ ਭਈ ਵਨ ਆਫ ਦਾ ਬਿਗੇਸਟ ਜਿਹੜਾ ਪ੍ਰੋਬਲਮ ਆ, ਸਾਡੀ ਮੇਜਰ ਸਟ੍ਰੈਸਰ ਆ, ਉਹ ਕਿਸ ਤਰ੍ਹਾਂ ਜਿਹੜੀ ਗਰੋਸਰੀਜ਼ ਨੂੰ ਬਾਈ ਕਰਨਾ, ਜਿਹੜੀ ਆਪਾਂ ਹਰ ਰੋਜ਼ ਖਾਂਦੇ ਆ, ਉਹ ਸਾਡੇ ਲਈ ਬਣੀ ਹੋਈ। ਜੀ। ਬਿਲਕੁਲ। ਤੇ ਹਰਜੋਤ ਸਿੰਘ ਜੀ, ਜਿਹੜੇ ਜੌਬਸ ਰਿਪੋਰਟ ਬੀਤੇ ਵੀਕਐਂਡ ਦੇ ਉੱਤੇ ਆਏ ਸੀ, ਜਿਹਦੇ ਵਿੱਚ ਆંકੜਿਆਂ ਦੇ ਵਿੱਚ ਬੜੀ ਤਬਦੀਲੀ ਦੇਖੀ ਗਈ ਸੀ। ਉਸ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਹੁਣਾਂ ਨੇ ਕਿਹਾ ਵੀ ਜਿਹੜੀ ਹੈਡ ਆ ਬਿਊਰੋ ਆਫ ਲੇਬਰ ਸਟੈਟਿਸਟਿਕਸ ਦੀ, ਉਹਨਾਂ ਉੱਤੇ ਦੋਸ਼ ਜਿਹੜੇ ਲਾਏ ਤੇ ਕਹਿੰਦੇ ਵੀ ਇਹ ਮਿਸ ਕੈਲਕੂਲੇਸ਼ਨਸ ਜਿਹੜੀਆਂ ਆ ਉਹ ਬਹੁਤ ਜ਼ਿਆਦਾ ਇਹਨਾਂ ਨੇ ਕੀਤੀਆਂ। ਕਹਿੰਦੇ ਵੀ ਇਹ ਸਕੈਮ ਜਿਹੜਾ ਆ ਉਹ ਉਹਨਾਂ ਦੇ ਦੁਆਰਾ ਚਲਾਇਆ ਜਾ ਰਿਹਾ। ਕਹਿੰਦੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਤੋਂ ਪਹਿਲਾਂ ਵੀ ਉਹਨਾਂ ਨੇ ਨੰਬਰ ਜਿਹੜੇ ਉਹ ਵਧਾ ਕੇ ਦਿਖਾਏ ਤੇ ਹੁਣ ਜਿਹੜੇ ਪਿਛਲੇ 2 ਮਹੀਨਿਆਂ ਦੇ ਨੰਬਰ ਕਹਿੰਦੇ ਵੀ ਇਹਨਾਂ ਨੇ ਘਟਾਏ, ਜਿਹੜੇ ਉਹ ਜਾਣਬੁੱਝ ਕੇ ਜਿਹੜੇ ਉਹ ਕੀਤੇ ਹੈਗੇ ਆ। ਸੋ ਕਹਿੰਦੇ ਵੀ ਉਸ ਨੂੰ ਹੁਣ ਫਾਇਰ ਕੀਤਾ ਜਿਹੜਾ ਉਹ ਜਾ ਰਿਹਾ ਆ। ਸੋ ਉਹਦੇ ਕਰਕੇ ਹੁਣ ਫਾਇਰਡ ਆ ਜਿਹੜੀ ਹੈਡ ਆ ਬਿਊਰੋ ਆਫ ਲੇਬਰ ਸਟੈਟਿਸਟਿਕਸ ਦੇ ਜਿਹੜੇ ਉੱਤੇ। ਸੋ ਉਹਨਾਂ ਨੇ ਇਹ ਜਿਹੜੇ ਦੋਸ਼ ਆ ਉਹ ਇਹਨਾਂ ਦੇ ਉੱਤੇ ਲਾ ਕੇ ਉਹਨਾਂ ਨੂੰ ਫਾਇਰ ਕਰ ਦਿੱਤਾ ਹੈਗਾ ਆ। ਸੋ ਬਿਲਕੁਲ ਜਿਹੜਾ ਹਰਜੋਤ ਸਿੰਘ ਜੀ, ਜਿਹੜੀਆਂ ਜੌਬ ਰਿਪੋਰਟ ਤੇ ਜੋ ਇਕੋਨਮੀ ਨੂੰ ਲੈ ਕੇ ਜੋ ਚੱਲ ਰਿਹਾ ਆ, ਉਸ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਕਈ ਤਰੀਕੇ ਦੇ ਜਿਹੜੇ ਤੌਖਲੇ ਆ ਉਹ ਉੱਠੇ ਪਏ ਨੇ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਬਣਦਾ ਆ। ਪਰ ਲੋਕਾਂ ਨੂੰ ਆਪੋ ਆਪਣੀ ਮਨੀ ਸੇਵ ਕਰਨੀਆਂ ਜਿਹੜੀਆਂ ਕਹਿ ਸਕਦੇ ਆ ਵੀ ਸਾਰੇ ਲੋਕ ਸਲਾਹਾਂ ਜਿਹੜੀਆਂ ਉਹ ਦੇ ਰਹੇ ਨੇ। ਰੇਟ ਕੱਟਸ ਆਉਣਗੇ ਜਾਂ ਨਹੀਂ ਆਉਣਗੇ ਜਾਂ ਕਦੋਂ ਤੱਕ ਆਉਣਗੇ, ਇਹਦੇ ਬਾਰੇ ਜਿਹੜੀ ਇਸ ਟਾਈਮ ਹਰ ਇੱਕ ਜਾਣਾ ਜਿਹੜਾ ਉਹ ਵੇਟ ਕਰ ਰਿਹਾ ਆ। ਟਰੰਪ ਹੋਣਾ ਦਾ ਤੇ ਜਿਹੜਾ ਜਰੋਮ ਪਾਵਲ ਹੋਣਾ ਦਾ ਜਿਹੜਾ ਰਿਸ਼ਤਾ ਆ ਉਹ ਖਾਸਾ ਜਿਹੜਾ ਉਹ ਖਟਾਸ ਭਰਿਆ ਜਿਹੜਾ ਇੱਕ ਹਿਸਾਬ ਦੇ ਨਾਲ ਹੋ ਚੁੱਕਾ ਆ। ਜਿੱਥੇ ਰਾਸ਼ਟਰਪਤੀ ਟਰੰਪ ਚਾਹੁੰਦੇ ਆ ਵੀ ਰੇਟ ਕੱਟਸ ਤੁਰੰਤ ਹੋਣ, ਤੇ ਜਰੋਮ ਪਾਵਲ ਇਹ ਲਗਾਤਾਰ ਕਹਿ ਰਹੇ ਆ ਵੀ ਇਨਫਲੇਸ਼ਨ ਤੇ ਜਿਹੜੀ ਉਹ ਪੂਰੀ ਤਰ੍ਹਾਂ ਕਾਬੂ 'ਚ ਨਹੀਂ ਆ, ਤੇ ਟੈਰਿਫਸ ਦੇ ਨਾਲ ਇਨਫਲੇਸ਼ਨ ਜਿਹੜੀ ਉਹ ਹੋਰ ਜ਼ਿਆਦਾ ਜਿਹੜੀ ਉਹ ਵੱਧ ਸਕਦੀ ਆ। ਸੋ ਇਸ ਸਥਿਤੀ ਦੇ ਚੱਲਦਿਆਂ ਇਕੋਨਮੀ ਉੱਦਾਂ ਤਾਂ ਦੇਖਿਆ ਜਾਵੇ ਰਿਜ਼ਿਲੀਅੰਟ ਆ, ਸਰਵਾਈਵ ਕਰ ਰਹੀ ਹੈ। ਸਰਵਾਈਵ ਕੀ ਕਰ ਰਹੀ ਆ, ਬਾਉਂਸ ਬੈਕ ਵੀ ਕਰ ਜਾਂਦੀ ਆ। ਉਤਾਰ ਚੜਾਵ ਤਾਂ ਦੇਖੋ ਚੱਲਦੇ ਹੀ ਜਿਹੜੇ ਇਸ ਦੇ ਵਿੱਚ ਰਹਿੰਦੇ ਹੁੰਦੇ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਕੀ ਹੁੰਦਾ ਹੈ। ਸੋ ਜਿਹੜੇ 2 ਮਹੀਨਿਆਂ ਦੇ ਆંકੜਿਆਂ ਦੀ ਗੱਲ ਕਰ ਰਹੇ ਸੀ ਨਾ ਹਰਜੋਤ ਸਿੰਘ ਜੀ ਆਪਾਂ, ਵੀ ਮਈ ਤੇ ਜੂਨ ਦੇ ਮਹੀਨੇ 'ਚ ਜਿਹੜਾ 2.5 ਲੱਖ ਜੌਬਸ ਵਿੱਚੋਂ ਉੱਡੀ ਜਾਣੀਆਂ। ਸੋ ਇਹ ਬਹੁਤ ਵੱਡਾ ਇੱਕ ਨੰਬਰ ਆ, ਕੋਈ ਛੋਟਾ ਆંકੜਾ ਨਹੀਂ ਹੁੰਦਾ। 2.5 ਲੱਖ ਜੌਬਸ ਜਿਹੜੀਆਂ ਕਹਿਣੀਆਂ ਪਹਿਲੋਂ ਕਹੀਆਂ ਹੋਣ ਵੀ ਉਹ ਐਡ ਹੋਈਆਂ ਸੀ, ਬਾਅਦ ਦੇ ਵਿੱਚ ਕਹੋ ਵੀ ਉਹ ਉੱਡ ਗਈਆਂ। ਸੋ ਜਿੱਦਾਂ ਤੁਸੀਂ ਵੀ ਦੱਸਿਆ ਵੀ ਆਈਟੀ ਖੇਤਰ ਦੇ ਵਿੱਚ 80,000 ਤੋਂ ਵੱਧ ਜਿਹੜੀਆਂ ਜੌਬਸ ਪਿਛਲੇ ਕੁਛ ਮਹੀਨਿਆਂ ਦੇ ਵਿੱਚ ਜਿਹੜੀਆਂ ਉਹ ਗਈਆਂ ਆ, ਉਹਦੇ ਨਾਲ ਕਾਫੀ ਜ਼ਿਆਦਾ ਇੱਕ ਕਹਿ ਲਓ ਵੀ ਰਿਸਕ ਫੈਕਟਰ ਆ ਉਹ ਸਾਹਮਣੇ ਜਿਹੜਾ ਉਹ ਆਉਂਦਾ ਹੈਗਾ ਆ। ਸੋ
ਉੱਤੋਂ ਇਹ ਚੀਜ਼ ਆ, ਨਾਲ ਹਰਜੋਤ ਸਿੰਘ ਜੀ AI ਦੀ ਮਾਰ ਵੀ ਜਿਹੜੀ ਉਹ ਚੱਲ ਰਹੀ ਆ, ਕੁਛ ਜੌਬਸ ਤਾਂ AI ਦੇ ਕਰਕੇ ਵੀ ਜਿਹੜੀਆਂ ਉਹ ਉੱਡੀਆਂ ਜਿਹੜੀਆਂ ਉਹ ਹੋਣਗੀਆਂ। ਸੋ ਦੇਖੋ ਕੀ ਇਸ ਦਾ ਜਿਹੜਾ ਅਸਰ ਪੈਂਦਾ ਆ, ਪਰ ਇਕੋਨਮੀ ਹਾਲ ਦੀ ਘੜੀ ਸਰਵਾਈਵ ਜਿਹੜੀ ਉਹ ਜ਼ਰੂਰ ਕਰ ਰਹੀ ਆ। ਇਹ ਵੱਧ ਸਕੂਗੀ ਜਾਂ ਨਹੀਂ, ਇਸ ਨੂੰ ਲੈ ਕੇ ਜਿਹੜੇ ਜ਼ਰੂਰ ਡੈਫੀਨੇਟਲੀ ਜਿਹੜੇ ਉਹ ਸਵਾਲ ਚੱਲ ਰਹੇ।